ਸਭ ਤੋਂ ਪਹਿਲੀ ਖਬਰ ਜਿਹੜੀ ਵੱਡੀ ਖਬਰ ਵੱਲ ਆਈਏ ਟੈਰਿਫਸ ਦੇ ਨਾਲ ਰਿਲੇਟਡ ਹੈਗੀ ਆ, ਇੰਡੀਆ ਦੇ ਨਾਲ ਰਿਲੇਟਡ ਹੈਗੀ ਆ। ਪਰ ਆਉਣ ਵਾਲਾ ਬੁੱਧਵਾਰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਸ ਨੂੰ ਲਿਬਰੇਸ਼ਨ ਡੇ ਡਿਕਲੇਅਰ ਕਰ ਦਿੱਤਾ ਹੈਗਾ। ਸੋ ਇਹਦਾ ਮਤਲਬ ਕੀ ਹੋਊਗਾ, ਸਾਡੇ ਤੇ ਕੀ ਅਸਰ ਹੋਊਗਾ, ਦੁਨੀਆ ਦੇ ਜਿਹੜੇ ਬਾਕੀ ਮੁਲਕ ਆ ਉਹਨਾਂ ਦੇ ਉੱਤੇ ਕੀ ਅਸਰ ਹੋਊਗਾ, ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ। ਪਰ ਇਹ ਪੱਕਾ ਯਕੀਨੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਬੁੱਧਵਾਰ ਨੂੰ, ਜਾਣੀ ਕਿ ਅਪ੍ਰੈਲ 2 ਨੂੰ ਬਹੁਤ ਜ਼ਿਆਦਾ ਟੈਰਿਫਸ ਵੱਖ-ਵੱਖ ਮੁਲਕਾਂ ਦੇ ਉੱਤੇ ਲਾਉਣ ਜਾ ਰਹੇ ਆ। ਕਹਿੰਦੇ ਵੀ ਅਸੀਂ ਪਹਿਲਾਂ ਲਾਵਾਂਗੇ, ਬਾਅਦ ਦੇ ਵਿੱਚ ਨੈਗੋਸ਼ੀਏਸ਼ਨ ਹੁੰਦੀ ਰਹੂਗੀ। ਜੇ ਅਗਲੇ ਮੁਲਕ ਵੀ ਘਟਾਉਣਗੇ ਟੈਰਿਫ ਤਾਂ ਫਿਰ ਆਪਾਂ ਵੀ ਜਿੱਦਾਂ ਰੈਸੀਪ੍ਰੋਕਲ ਟੈਕਸ ਜਿਹੜੇ ਕਹਿੰਦੇ ਆ ਉਸ ਨੂੰ ਘਟਾ ਲਵਾਂਗੇ। ਸੋ ਹਾਲਾਂਕਿ ਕਹਿੰਦੇ ਵੀ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਵੇਂ ਇੰਪੋਰਟ ਟੈਕਸਸ ਆ ਕਾਫੀ ਸਕੈਚੀ ਲੱਗਦੇ ਆ। ਇਹਦਾ ਅਸਰ ਇਕਨੋਮਿਕ ਅਸਰ ਯੂਐਸ ਫੈਮਿਲੀਜ਼ ਦੇ ਉੱਤੇ ਕਾਫੀ ਪਊਗਾ, ਕਿਉਂਕਿ ਕੀਮਤਾਂ ਵਧਣਗੀਆਂ। ਇਨਕਮ ਆਲਰੇਡੀ ਲੋਕਾਂ ਦੀ ਘਟ ਰਹੀ ਹੈਗੀ ਆ, ਲੇ ਆਫ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੱਖ-ਵੱਖ ਕੰਪਨੀਆਂ ਦੇ ਸੀਈਓਜ਼ ਨੂੰ ਵਾਈਟ ਹਾਊਸ ਦੇ ਵਿੱਚ ਬੁਲਾਇਆ ਹੈਗਾ, ਜੋ ਕਿ ਕਹਿੰਦੇ ਹੰਡਰਡਸ ਆਫ ਬਿਲੀਅਨਸ ਆਫ ਡਾਲਰ ਨਵੇਂ ਪ੍ਰੋਜੈਕਟਸ ਦੇ ਵਿੱਚ ਇਨਵੈਸਟ ਕਰਨ ਜਾ ਰਹੇ ਆ, ਤੇ ਤਾਂ ਕਿ ਜਿਹੜੇ ਉਹਨਾਂ ਦੇ ਟੈਕਸਸ ਆ, ਜਿਹੜੇ ਟੈਰਿਫਸ ਆ ਬਾਕੀ ਹੋਰ ਜਿਹੜੇ ਕੰਟਰੀਆਂ 'ਚ ਉਹ ਜਦੋਂ ਪ੍ਰੋਡਿਊਸ ਕਰਦੇ ਆ ਉਹ ਨਾ ਲਾਏ ਜਾ ਸਕਣ, ਕਿਉਂਕਿ ਉਹ ਇੱਥੇ ਹੀ ਪ੍ਰੋਡਿਊਸ ਕਰਨ। ਟਰੰਪ ਹੁਣੀ ਇਹ ਕਹਿੰਦੇ ਆ ਵੀ ਇਹ ਜੋ ਟੈਰਿਫ ਲਾਏ ਜਾ ਰਹੇ ਆ ਇਹ ਲੋਕਾਂ ਦੇ ਉੱਤੇ ਸ਼ਾਰਟ ਟਰਮ ਇਹਦਾ ਅਸਰ ਪਊਗਾ, ਪਰ ਲੌਂਗ ਟਰਮ ਕਹਿੰਦੇ ਵੀ ਓਵਰਆਲ ਅਮਰੀਕਨਸ ਨੂੰ ਫਾਇਦਾ ਹੋਊਗਾ। ਸੋ ਵੱਖ-ਵੱਖ ਮੁਲਕ ਜਿਨ੍ਹਾਂ 'ਚ ਅਮਰੀਕਾ ਦੇ ਦੋਸਤ ਮੁਲਕ ਵੀ ਆ, ਕੈਨੇਡਾ, ਯੂਰਪੀਅਨ ਯੂਨੀਅਨ, ਸਾਊਥ ਕੋਰੀਆ, ਬ੍ਰਾਜ਼ੀਲ, ਇੰਡੀਆ, ਇਹਨਾਂ ਸਾਰਿਆਂ ਦੇ ਉੱਤੇ ਜਿਹੜਾ 25% ਦੇ ਕਰੀਬ ਪਿਛਲੇ ਵਾਰੀ ਵੀ ਉਹਨੇ ਦੱਸਿਆ ਸੀ ਵੀ ਟੈਰਿਫ ਲਾਏ ਜਾ ਰਹੇ ਆ। ਖਾਸ ਕਰਕੇ ਜਦੋਂ ਤੁਸੀਂ ਵੈਨਜ਼ੂਏਲਾ ਤੋਂ ਆਇਲ ਜਿਹੜਾ ਖਰੀਦਦੇ ਆ, ਗੈਸ ਖਰੀਦਦੇ ਆ, ਚਾਈਨਾ ਵਾਲਿਆਂ ਨੇ ਵੀ ਬਿਲਕੁਲ ਸਟਾਪ ਕਰਤਾ ਸੀ, ਮੁੜ ਕੇ ਇੰਡੀਆ ਵਾਲਿਆਂ ਨੇ ਵੀ ਸਟਾਪ ਕਰ ਦਿੱਤਾ। ਪਰ ਟਰੰਪ ਹੁਣੀ ਅੱਜ ਦੀ ਜਿਹੜੀ ABC ਨਿਊਜ਼ ਆ ਉਹ ਰਿਪੋਰਟ ਕਰ ਰਹੀ ਆ ਵੀ ਦਿਸ ਇਜ਼ ਦਾ ਬਿਗਨਿੰਗ ਆਫ ਲਿਬਰੇਸ਼ਨ ਡੇ ਇਨ ਅਮਰੀਕਾ। ਕਹਿੰਦੇ ਵੀ ਵੀ ਆਰ ਗੋਇੰਗ ਟੂ ਚਾਰਜ ਕੰਟਰੀਜ਼ ਫॉर ਡੂਇੰਗ ਬਿਜ਼ਨਸ ਇਨ ਆਵਰ ਕੰਟਰੀ and taking our jobs, taking our wealth, taking a lot of things that they have been taking over the years. ਸੋ ਕਹਿੰਦੇ ਵੀ ਬਹੁਤ ਕੁਝ ਉਹ ਸਾਡੇ ਤੋਂ ਉਹਨਾਂ ਨੇ ਲਿਆ, ਸਾਡੀਆਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਟੈਕਸ ਲਾਇਆ। ਆਪਾਂ ਤੁਹਾਨੂੰ ਦੱਸਿਆ ਪਿੱਛੇ ਇੰਡੀਆ ਨੇ ਕਈ ਚੀਜ਼ਾਂ ਦੇ 700% ਵੀ ਟੈਕਸ ਲਾਇਆ ਸੀ, ਖਾਸ ਕਰਕੇ ਜਿਹੜੇ ਮੋਟਰਸਾਈਕਲ ਜਾਂ ਹਾਰਲੀ ਡੇਵਿਡਸਨ ਦੇ ਕਈ ਟਰੈਕਟਰ ਜਿਹੜੇ ਸੀ, ਜੌਨ ਡੀਅਰ ਦੇ, ਉਹਨਾਂ ਦੇ ਉੱਤੇ ਵੀ। ਸੋ ਅਲਟੀਮੇਟਲੀ ਅਪ੍ਰੈਲ 2 ਨੂੰ ਹੁਣ ਬਹੁਤ ਜ਼ਿਆਦਾ ਜਿਹੜੇ ਟੈਰਿਫਸ ਆ ਉਹਨਾਂ ਮੁਲਕਾਂ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ, ਖਾਸ ਕਰਕੇ ਇੰਡੀਆ ਦੇ ਉੱਤੇ ਤਾਂ ਗਰੋਸਰੀਜ਼ ਦੇ ਉੱਤੇ, ਹੋਰ ਪ੍ਰੋਡਕਟਸ ਦੇ ਉੱਤੇ। ਅਗਲੀ ਖਬਰ ਜਿਹੜੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਸ ਤਰ੍ਹਾਂ ਜਿਹੜਾ ਐਗਰੀਕਲਚਰ ਦੇ ਉੱਤੇ ਬਹੁਤ ਵੱਡਾ ਜਿਹੜਾ ਇਹਦਾ ਅਸਰ ਪੈਣਾ ਹੈਗਾ ਆ ਜੀ। ਜੋ ਇਕੋਨੋਮਿਸਟ ਇੱਕ ਹੈਗੇ ਆਰਟ ਲੈਫਰ, ਉਹ ਐਸਟੀਮੇਟ ਕਰ ਰਹੇ ਆ ਵੀ ਖਾਸ ਕਰਕੇ ਜੋ ਟੈਰਿਫ ਕਾਰਾਂ ਤੇ ਲਾਇਆ, ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਕਹਿਤਾ ਸੀ ਵੀ ਜੇ ਟੈਰਿਫ ਲਾ ਰਹੇ 25% ਲਾਤਾ ਆਪਾਂ, ਪਰ ਜਿਹੜੇ ਡੀਲਰਸ ਆ ਉਹ ਕਾਰਾਂ ਦੀਆਂ ਕੀਮਤਾਂ ਨਾ ਵਧਾਉਣ। ਪਰ 2 ਦਿਨ ਪਹਿਲਾਂ ਉਹਨੇ ਕਹਿਤਾ ਵੀ ਮੈਂ ਹੁਣ ਕੇਅਰ ਨਹੀਂ ਕਰਦਾ, ਜੇ ਵਧਾਉਂਦੇ ਵੀ ਆ ਤਾਂ ਵਧਾ ਦੇ। ਪਰ ਇਹਦਾ ਅਸਰ ਕਹਿੰਦੇ ਇਹ ਜਿਹੜੇ ਇਕੋਨੋਮਿਸਟ ਆ $4711 ਜਿਹੜਾ ਵਹੀਕਲ ਦੇ ਉੱਤੇ ਕਾਸਟ ਕਰੂਗਾ ਘੱਟੋ ਘੱਟ ਐਵਰੇਜ ਇੱਕ ਵਹੀਕਲ ਦੇ ਉੱਤੇ। ਗੱਲ ਕਰ ਰਹੇ ਆ ਜੀ। ਸੋ ਵੱਖ-ਵੱਖ ਚੀਜ਼ਾਂ ਦੇ ਉੱਤੇ ਖਾਸ ਕਰਕੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਥ੍ਰੈਟ ਕੀਤਾ ਟਰੰਪ ਉਹਨਾਂ ਨੂੰ ਵੀ ਭਾਈ ਜੇ ਤੁਸੀਂ ਹੁਣ ਸਾਡੇ ਤੇ ਲਾਏ ਦਿੱਤਾ ਤਾਂ ਅਸੀਂ ਵੀ ਤੁਹਾਡੀਆਂ ਚੀਜ਼ਾਂ ਤੇ ਲਾਵਾਂਗੇ। ਆਲਰੇਡੀ ਕੈਨੇਡਾ ਦੇ ਵਿੱਚ ਅਮਰੀਕਾ ਦੀਆਂ ਬਹੁਤ ਸਾਰੀਆਂ ਚੀਜ਼ਾਂ, ਖਾਸ ਕਰਕੇ ਸ਼ਰਾਬ ਦਾ ਬਹੁਤ ਵਿਰੋਧ ਹੋ ਰਿਹਾ, ਉਹਨੇ ਆਪਣੀਆਂ ਜਿਹੜੀਆਂ ਸ਼ੈਲਫਸ ਆ ਉੱਥੋਂ ਉਹ ਚੱਕ ਦਿੱਤਾ ਹੈਗਾ। ਮੈਕਸੀਕੋ ਦੇ ਉੱਤੇ ਜਿਹੜਾ ਇਹਦਾ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈਗਾ। ਸੋ ਅਪ੍ਰੈਲ 2 ਲਿਬਰੇਸ਼ਨ ਡੇ ਅਕੋਰਡਿੰਗ ਟੂ ਪ੍ਰੈਜ਼ੀਡੈਂਟ ਡੋਨਲਡ ਟਰੰਪ। ਜੀ।